ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਡਾਕਟਰ ਸਾਹਿਬ ਵੈਲਕਮ ਬੈਕ। ਐਂਡ ਤੁਸੀਂ ਸਾਡੇ ਦਰਸ਼ਕਾਂ ਨਾਲ ਨਵੇਂ ਸਾਲ ਦੀਆਂ ਜਿਹੜੀਆਂ ਤੁਹਾਡੀਆਂ ਕਾਰਗੁਜ਼ਾਰੀਆਂ ਸੀ ਤੁਸੀਂ ਜਿਹੜੀ ਕੈਲੀਫੋਰਨੀਆ 'ਚ ਕੀਤੀਆਂ ਨੇ ਉਹ ਤੁਸੀਂ ਸਾਡੇ ਦਰਸ਼ਕਾਂ ਨਾਲ ਪਹਿਲੇ ਸੈਗਮੈਂਟ ਵਿੱਚ ਸਾਂਝੀਆਂ ਕੀਤੀਆਂ ਤੇ ਹੁਣ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਦਰਸ਼ਕਾਂ ਨਾਲ ਅੱਜ ਦੇ ਜਿਹੜੇ ਮਸਲੇ ਨੇ ਉਹ ਸਾਂਝੇ ਕਰੋ। ਅੱਜ ਦਾ ਮੈਂ ਇਸ਼ੂ ਡਿਸਕਸ ਕਰਨ ਤੋਂ ਪਹਿਲਾਂ ਕੁਦਰਤੀ ਮੈਂ ਫੇਸਬੁੱਕ ਤੇ ਸਾਡੇ ਇੱਕ ਦਰਸ਼ਕ ਨੇ ਸਾਨੂੰ ਇੱਕ ਲੇਟੈਸਟ ਖਬਰ ਭੇਜੀ ਹੈ ਉੱਥੋਂ ਦੇ ਹਿੰਦੀ ਨਿਊਜ਼ਪੇਪਰ ਦੀ ਤੇ ਉਸਨੇ ਜਿਹੜੀ ਗੱਲ ਮੈਂ ਪਹਿਲੇ ਪਾਰਟ ਦੇ ਵਿੱਚ ਕਹੀ ਕਿ ਗੁਲਾਮੀ ਕੀ ਹੁੰਦੀ ਹੈ, ਅੱਜ ਸਾਡੀ ਧਰਤੀ ਦੇ ਉੱਤੇ ਕਿਵੇਂ ਹਿੰਦੂ ਤਵੀਆਂ ਨੇ ਜਿਹੜਾ ਉਹ ਸਿਆਸੀ ਪਾਵਰ ਦੇ ਨਾਲ ਹਿੰਦੂਤਵਾ ਨੂੰ ਇੰਪਲੀਮੈਂਟ ਕੀਤਾ ਹੈ, ਉਸ ਦੀ ਇਹ ਪਹਿਲੀ ਖਬਰ ਹੀ ਜਿਹੜੀ ਮੈਨੂੰ ਮੇਰੀਆਂ ਨਜ਼ਰਾਂ 'ਚ ਗੁਜ਼ਰੀ ਔਰ ਇਹ ਹਿੰਦੀ ਅਖਬਾਰ ਦੀ ਜਿਹੜੀ ਹੈ ਖਬਰ ਇਸ ਦਾ ਸਿਰਲੇਖ ਉਹਨਾਂ ਨੇ ਦਿੱਤਾ ਹੈ ਅਨੂਠੀ ਪਹਿਲ। ये बड़ी पहल की कदमी हिसार के गुरुद्वारा श्री गुरु सिंह सभा में 17 को होगा 1.25 लाख चालीसा पाठ, गुरुद्वारे में गूंजेंगे हनुमान के जयकारे। सो इस खबर का वेरवा यही है कि भी ये समाज दे विच बराबरी का सुनेहा देण लई गुरुद्वारा सिंह सभा 17 जनवरी नूं जिहड़ा नागरी गेट गुरु नानक पास है गुरुद्वारा साहब उहदे च 1.25 लाख हनुमान चालीसा का पाठ ते भजन संध्या प्रोग्राम होएगा और इस प्रोग्राम को हनुमान शक्ति जागरण समिति करवाएगी और उहदे च उन्होंने कहा कि जागरण समिति पिछले 4 साल तो हिसार च 1.25 लाख हनुमान चालीसा पाठ ते भजन संध्या का प्रोग्राम करती है, पर इस बार ये प्रोग्राम नानक निवास होएगा और स्कूलों के हजारों बच्चों को भी इहदे इनवाइट किया गया। फिर इस प्रोग्राम का शेड्यूल है जिहड़ा वर्ल्ड उन्होंने शेड्यूल लिखा जिसको असीं स्कैजूल कहंदे सवेरे 8 बजे सुखमणी साहिब का पाठ, सवेरे 9:30 तो शाम 6 बजे तक हनुमान चालीसा, शाम 6 बजे तो रात 8 बजे तक भजन संध्या, रात नूं 8 बजे आरती ते रात 8 तो 10 बजे तक लंगर चलेगा। और जिहड़े गुरुद्वारे का प्रधान कोई रमिंदर शंटी है प्रधान गुरु नानक सिंह सभा, वो कहता है जी कि ये जिहड़ा गुरु नानक निवास च एक बड़ा नवेकला अनूठा प्रोग्राम शुरू कर रहे हैं ते वैसे तो गुरु ग्रंथ साहब च भी हनुमान जी का जिक्र आंदा है ते इस तरह ये प्रोग्राम होण नाल समाज दे विच एक बड़ा हां पक्षी मैसेज आएगा। सो ज़ाहिर है ये गल अपने आप दे विच मैं इस दे नाल इसलिए अपनी सैगमेंट कि गुलामी किहनूं कहंदे ने जिहड़े लोग कई बार खालिस्तान दी पोलीटिकल डिमांड दे नाल जिहड़ा है वो सहमत ना हुंदिआं कहणगे कि साडा तां सिर्फ धर्म ते असीं तां गुरुद्वारे कीर्तन कथा गुरबाणी गुरु ग्रंथ साहब दीआं सिੱਖਿਆਵਾਂ असीं तां इत्थों तक ही महदूद हैं जी, ਅਸੀਂ ਜਿਹੜਾ ਸਿਆਸਤ ਦੇ ਵਿੱਚ ਨਹੀਂ ਉਲਝਣਾ ਚਾਹੁੰਦੇ। ਹੁਣ ਤੁਸੀਂ ਇਸ ਤਬਕੇ ਨੂੰ ਪੁੱਛੋ ਕਿ ਹੁਣ ਜੇ ਗੁਰੂ ਗ੍ਰੰਥ ਸਾਹਿਬ ਦੀਆਂ ਸਿੱਖਿਆਵਾਂ ਦੇ ਲਈ ਕੀਰਤਨ ਕਥਾ ਦੇ ਲਈ ਜੇ ਉਹ ਗੁਰਦੁਆਰੇ ਜਾਣਗੇ ਤੇ ਅੱਗੇ ਜਿਹੜਾ ਸਵੇਰ ਤੋਂ ਸ਼ਾਮ ਤੱਕ ਹਨੂਮਾਨ ਚਾਲੀਸੇ ਦਾ ਪਾਠ ਤੇ ਨਾਲ ਹੀ ਜਿਵੇਂ ਹੈਡਲਾਈਨ ਨੇ ਕਿਹਾ ਕਿ ਹਨੂਮਾਨ ਦੇ ਜਿਹੜੇ ਹੈ ਜੈਕਾਰੇ ਗੂੰਜਣਗੇ। ਹੁਣ ਸਿਰਫ ਫਰਕ ਇੰਨਾ ਰਹਿ ਗਿਆ ਵੀ ਗੁਰੂ ਗ੍ਰੰਥ ਸਾਹਿਬ ਦੇ ਨਾਲ ਜਿਹੜਾ ਉਹਨਾਂ ਨੇ ਲਿਆ ਕੇ ਮੂਰਤੀਆਂ ਰੱਖਣੀਆਂ ਨੇ, ਹਨੂਮਾਨ ਦੀ ਮੂਰਤੀ ਵੀ ਰੱਖਣਗੇ। ਜੀ ਬਿਲਕੁਲ ਤਾਂ ਹੈ ਔਰ ਇਹੀ ਗੱਲ ਇਹਨਾਂ ਨੇ 2004 ਦੇ ਵਿੱਚ RSS ਰਾਸ਼ਟਰੀ ਸਿੱਖ ਸੰਗਤ ਨੇ ਕਿਹਾ ਸੀ ਕਿ ਜੀ ਅਸੀਂ ਮੰਦਰਾਂ ਦੇ ਵਿੱਚ ਜਿਹੜਾ ਉਹ ਗੁਰੂ ਗ੍ਰੰਥ ਸਾਹਿਬ ਰੱਖਣਾ ਚਾਹੁੰਦੇ ਆ। ਉਦੋਂ ਸਿੱਖਾਂ ਦਾ ਵਿਰੋਧ ਹੋਇਆ, ਉਸ ਵੇਲੇ ਜਥੇਦਾਰ ਵਿਦਾਂਤੀ ਨੇ ਵੀ ਇਸ ਮੁੱਦੇ ਤੇ ਸਟੈਂਡ ਲਿਆ ਤੇ ਟਲ ਗਿਆ। ਪਰ ਹੁਣ ਔਰ ਇਹ ਕੋਈ ਕਿਸੇ ਠਾਠ ਦੇ ਵਿੱਚ ਕਿਸੇ ਰਾਧਾ ਸਵਾਮੀਆਂ ਦੇ ਡੇਰੇ 'ਚ ਕੋਈ ਸੌਦਾ ਸਾਹਿਬ ਜਾਂ ਜੇ 'ਚ ਨਹੀਂ ਹੋ ਰਿਹਾ, ਉੱਥੇ ਤਾਂ ਆਲਰੇਡੀ ਉਹਨਾਂ ਨੇ ਗੁਰਮਤਿ ਦੇ ਉਲਟ ਬਾਕੀ ਕਰਮ ਕਰਦੇ ਨੇ। ਉਸ ਗੁਰਦੁਆਰੇ ਜਿਹੜਾ ਸਿੰਘ ਸਭਾ ਦੇ ਨਾਂ ਨਾਲ ਗੁਰਦੁਆਰਾ ਹੈ। ਸੋ ਹੁਣ ਇਸ ਤੋਂ ਮੈਂ ਸਮਝਦਾ ਵੀ ਉਹ ਲੋਕ ਜਿਨ੍ਹਾਂ ਨੂੰ ਇਹ ਲੱਗਦਾ ਹੈ ਕਿ ਭਾਈ ਇਹ ਖਾਲਿਸਤਾਨ ਦੀ ਮੰਗ ਐਵੇਂ ਕੁਛ ਜਿਹੜੇ ਲੋਕ ਨੇ ਆਪਣੀਆਂ ਦੁਕਾਨਾਂ ਚਲਾਉਣ ਲਈ ਆਪਣੀ ਰੋਟੀ ਪੁੱਜੀ ਬ੍ਰੈਡ ਬਟਰ ਲਈ ਕਰ ਰਹੇ ਨੇ, ਉਹ ਇਹਦਾ ਜਵਾਬ ਦੇਣ ਕਿ ਕੀ ਹੁਣ ਉਹਨਾਂ ਨੇ ਗੁਰਦੁਆਰਿਆਂ ਨੂੰ ਆਲਰੇਡੀ ਜੋ ਹਾਲ ਸਾਡਾ ਕੀਤਾ, ਅੱਜ ਵੀ ਗੁਰਦੁਆਰਾ ਗਿਆਨ ਗੋਦੜੀ ਹਰਿਦੁਆਰ ਦੇ ਵਿੱਚ ਇਤਿਹਾਸਕ ਗੁਰਦੁਆਰਾ ਹੋਰ ਥਾਵਾਂ ਤੇ ਇਹਨਾਂ ਦੇ ਕਬਜ਼ੇ 'ਚ ਨੇ, ਪਰ ਹੁਣ ਇਹਨਾਂ ਨੂੰ ਗੁਰਦੁਆਰਿਆਂ ਨੂੰ ਕਬਜ਼ੇ 'ਚ ਲੈਣ ਦੀ ਲੋੜ ਨਹੀਂ। ਗੁਰਦੁਆਰਿਆਂ ਦੇ ਵਿੱਚ ਹਨੂਮਾਨ ਚਾਲੀਸਾ ਹੋਏਗਾ, ਰਾਮਾਇਣ ਹੋਏਗੀ ਔਰ ਆਲਰੇਡੀ ਬਾਦਲ ਕਿਆ ਨੇ ਜਿਸ ਕਿਸਮ ਦਾ ਮਾਹੌਲ ਪੰਜਾਬ ਦੇ ਵਿੱਚ ਬਣਾ ਦਿੱਤਾ ਹੈ, ਉਹਨਾਂ ਨੇ ਉਹ ਲਾਈਨ ਜਿਹੜੀ ਸਾਨੂੰ
ਤੀਸਰ ਪੰਥ ਜਿਹਨੂੰ ਭਾਈ ਗੁਰਦਾਸ ਜੀ ਨੇ ਮਾਰਿਆ ਸਿੱਕਾ ਜਗਤ ਵਿੱਚ, ਨਾਨਕ ਨਿਰਮਲ ਪੰਥ ਚਲਾਇਆ ਨਾ, ਜਿਸ ਪੰਥ ਦੀ ਸ਼ੁਰੂਆਤ ਸੀ ਜਿਹਨੂੰ ਗੁਰੂ ਅਰਜਨ ਸਾਹਿਬ ਨੇ ਬਾਣੀ 'ਚ ਯਾਦ ਕਰਵਾਇਆ ਸੀ, ਨਾ ਹਮ ਹਿੰਦੂ ਨਾ ਮੁਸਲਮਾਨ, ਅੱਲਾਹ ਜੀ ਕੇ ਪਿੰਡ ਪ੍ਰਾਨ, ਕਿ ਸਾਡਾ ਸਰੀਰ ਔਰ ਰੂਹ, ਮੈਂ ਸ਼ਾਇਦ ਦੂਸਰੀ ਤੋਂ ਕਰੈਕਟ ਨਾ ਬੋਲੀ ਹੋਏ ਪਰ ਪਹਿਲੀ ਬਿਲਕੁਲ ਕਰੈਕਟ ਹੈ ਕਿ ਭਾਈ ਅਸੀਂ ਨਾ ਹਿੰਦੂ ਹਾਂ ਨਾ ਮੁਸਲਮਾਨ ਹੈ, ਅਸੀਂ ਉਸ ਰੱਬ ਜਿਸ ਦੇ ਲਈ ਸ਼ਬਦ ਅੱਲਾ ਇਸਤੇਮਾਲ ਹੋਇਆ ਇਸ ਸ਼ਬਦ ਦੇ ਵਿੱਚ, ਅਸੀਂ ਉਸ ਨੂੰ ਸਮਰਪਿਤ ਹੈ। ਪਰ ਅੱਜ ਇਹ ਸਾਨੂੰ ਬਦੋਬਦੀ ਉਸ ਮਿਥਿਹਾਸਕ ਰਾਮਚੰਦਰ, ਮਿਥਿਹਾਸਕ ਹਨੂਮਾਨ ਦੇ ਨਾਲ ਉਹਨਾਂ ਨੇ ਜੋੜ ਦਿੱਤਾ ਹੈ। ਔਰ ਸਾਡੇ ਅੱਜ ਸਿੰਘ ਸਭਾ ਗੁਰਦੁਆਰਿਆਂ ਦੇ ਵਿੱਚ ਹਨੂਮਾਨ ਚਾਲੀਸਾ ਦੇ ਜਿਹੜੇ ਨੇ ਇਹ ਪਾਠ ਹੋਣਗੇ। ਸੋ ਇਹ 2017 ਦੀ ਬਿਗਨਿੰਗ ਦਾ ਤੋਹਫਾ ਹਿੰਦੂ ਕਵੀਆਂ ਨੇ ਸਾਨੂੰ ਦਿੱਤਾ ਹੈ। ਰੂਪ ਫਿਰ ਦੇਖ ਲਓ ਕਿ ਅਸੀਂ ਉੱਥੇ ਕਿੱਥੇ ਬੈਠੇ ਹਾਂ। ਹਾਲਾਂਕਿ ਜਿਹੜੀ ਖਬਰ ਸੁਪਰੀਮ ਕੋਰਟ ਦੇ ਹਵਾਲੇ ਨਾਲ ਪਿਛਲੇ 3-4 ਦਿਨ ਦੇ ਵਿੱਚ ਕਾਫੀ ਪ੍ਰੋਮੀਨੈਂਸ ਦੇ ਨਾਲ ਰਹੀ ਔਰ ਉਸ ਦੇ ਉੱਤੇ ਜਿਹੜੀਆਂ ਟਿੱਪਣੀਆਂ ਵੀ ਚੱਲ ਰਹੀਆਂ ਨੇ, ਉਹ ਭਾਰਤੀ ਸੁਪਰੀਮ ਕੋਰਟ ਦਾ ਫੈਸਲਾ ਹੈ ਇੱਕ ਕੇਸ ਦੇ ਵਿੱਚ, ਜਿਹਦੇ ਚ ਉਹਨਾਂ ਨੇ ਕਿਹਾ ਕਿ no politician can seek vote in the name of caste, creed or religion, ਸੁਪਰੀਮ ਕੋਰਟ। ਔਰ ਕਿਉਂਕਿ ਜਸਟਿਸ ਠਾਕਰ ਜਿਹੜੇ ਚੀਫ ਜਸਟਿਸ ਠਾਕਰ ਜਿਹੜੇ ਜੰਮੂ ਕਸ਼ਮੀਰ ਨਾਲ ਸੰਬੰਧਿਤ ਨੇ, ਔਰ ਮੈਂ ਸਮਝਾਂਗਾ ਕਿ ਸਮਝਦਾ ਕਿ ਉਹਨਾਂ ਦੀ ਟਰਮ ਖਤਮ ਹੋ ਗਈ ਹੈ। ਜਸਟਿਸ ਕੇਅਰ ਉਹਨਾਂ ਦੇ ਨਾਮ ਸ਼ਬਦ ਖੈਰ ਆ ਰਿਹਾ, ਔਰ ਮੈਂ ਉਹਨਾਂ ਦਾ ਨਾਂ ਦੇਖ ਰਿਹਾ ਸੀ ਚੰਡੀਗੜ੍ਹ ਤੋਂ। ਉਹਨਾਂ ਦੇ ਨਾਂ ਕਹਿਰ ਦਾ ਮਤਲਬ ਜਿਹੜਾ ਹੈ ਉਹ ਸ਼ੇਰ ਹੁੰਦਾ ਹੈ। ਉਹ ਨਵੇਂ ਚੀਫ ਜਸਟਿਸ ਜਿਹੜੇ ਆ ਉਹ ਥਾਪੇ ਨੇ, ਔਰ ਇਹ ਜਸਟਿਸ ਠਾਕੁਰ ਦੀ ਜਾਣ ਤੋਂ ਪਹਿਲਾਂ ਤਾਂ ਉਹਨਾਂ ਨੇ ਆਪਣੇ ਬੈਂਚ ਤੇ ਹੁੰਦੇ ਕਈ ਵਾਰ ਅੱਗੇ ਦਿੱਤੇ ਮੋਦੀ ਸਰਕਾਰ ਦੇ ਹਿੰਦੂਤਵਾ ਦੇ ਏਜੰਡੇ ਨੂੰ ਵੀ, ਔਰ ਇਹ ਵੀ ਦੱਸਿਆ ਕਿ ਕਿਵੇਂ ਸਰਕਾਰ ਇੰਟਰਫੀਰੈਂਸ ਕਰ ਰਹੀ ਹੈ ਜੁਡੀਸ਼ਰੀ 'ਚ। ਪਰ ਇਹ ਉਹਨਾਂ ਦੀ ਲੈਂਡਮਾਰਕ ਜਜਮੈਂਟ ਮੰਨੀ ਜਾਏਗੀ ਕਿਉਂਕਿ ਉਹਨਾਂ ਨੇ ਆਲਰੇਡੀ ਜਿਹੜਾ ਪ੍ਰੈਸੀਡੈਂਟ ਜਸਟਿਸ ਸ਼ਾਇਦ ਵਰਮਾ ਨੇ 1995 ਚ ਮੁਰਲੀ ਮਨੋਹਰ ਦੇ ਇੱਕ ਕੇਸ ਦੇ ਵਿੱਚ ਸਟੈਬਲਿਸ਼ ਕੀਤਾ ਸੀ, ਕਿਉਂਕਿ ਮੁਰਲੀ ਮਨੋਹਰ ਜੋਸ਼ੀ ਨੇ ਮਹਾਰਾਸ਼ਟਰ ਦੀ ਚੋਣ ਲੜਦਿਆਂ ਐਲਾਨ ਕੀਤਾ ਸੀ ਕਿ ਜੇ ਮੈਂ ਜਿੱਤ ਗਿਆ ਤੇ ਮਹਾਰਾਸ਼ਟਰ ਭਾਰਤ ਪਹਿਲੀ ਹਿੰਦੂ ਸਟੇਟ ਹੋਏਗੀ। ਔਰ ਉਸ ਦੀ ਇਲੈਕਸ਼ਨ ਇਸ ਬਿਨਾਂ ਦੇ ਉੱਤੇ ਕਿ ਉਹਨੇ ਧਰਮ ਦੇ ਨਾਂ ਤੇ ਵੋਟਾਂ ਮੰਗੀਆਂ ਨੇ, ਮਹਾਰਾਸ਼ਟਰ ਦੇ ਹਾਈ ਕੋਰਟ ਨੇ ਉਸ ਚੋਣ ਨੂੰ ਰੱਦ ਕਰ ਦਿੱਤਾ ਸੀ। ਉਹਨੇ ਫਿਰ ਸੁਪਰੀਮ ਕੋਰਟ ਦੇ ਵਿੱਚ ਅਪੀਲ ਕੀਤੀ ਔਰ 1995 ਦੇ ਵਿੱਚ ਜਸਟਿਸ ਵਰਮਾ ਨੇ ਜਿਹੜਾ ਉਹ ਸੁਪਰੀਮ ਕੋਰਟ ਦੇ ਬੈਂਚ ਤੇ ਬੈਠਿਆ ਜਿਹੜਾ ਇੱਕ ਕੇਸ ਦਾ ਫੈਸਲਾ ਦਿੱਤਾ, ਜਜਮੈਂਟ ਨੇ ਕਿਹਾ ਸੀ ਕਿ ਹਿੰਦੂਇਜ਼ਮ ਔਰ ਹਿੰਦੂਤਵਾ ਡੋਨਟ prejudicially affect any candidate. A three-judge bench headed by Justice Verma had then upheld the election of Shiv Sena leader Manohar Joshi, saying Joshi's statement that first Hindu state will be established in Maharashtra didn't amount to appeal on the ground of religion. उन्होंने कहा जी कि भी ये ਜਿਹੜੀ है इन्हें सुप्रीम कोर्ट ने महाराष्ट्र हाई कोर्ट का फैसला नहीं सी मन्निया। उन्होंने कहा जी हिंदू स्टेट ਨੂੰ ਬਣਾਉਣ ਲਈ ਕਹਿਣਾ ਇਹ ਕੋਈ ਧਰਮ ਦੀ ਗਰਾਊਂਡ ਨਹੀਂ ਹੈ। ਔਰ ਉਹਨੇ ਕਿਹਾ ਸੀ ਜੀ ਹਿੰਦੂਤਵਾ ਇੱਕ ਵੇ ਆਫ ਲਾਈਫ ਹੈ, ਇੱਕ ਧਰਮ ਨਹੀਂ ਹੈ। ਪਰ ਇਹ ਜਸਟਿਸ ਕੇ.ਐਸ. ਠਾਕੁਰ ਦੇ ਥੱਲੇ ਜਿਹੜਾ ਇਹ ਫੈਸਲਾ ਔਰ ਇਹ ਬੇਸ਼ੱਕ ਸੈਪਰੇਟ ਜਜਮੈਂਟ ਹੈ ਕਿ ਫੁੱਲ ਕਨਸਟੀਟਿਊਸ਼ਨ ਬੈਂਚ ਦੇ ਹਵਾਲੇ ਇਹ ਕੇਸ ਕੀਤਾ ਗਿਆ ਸੀ। ਔਰ ਚਾਰ ਜਸਟਿਸਿਸ ਨੇ ਜਿਨ੍ਹਾਂ ਵਿੱਚ ਜਸਟਿਸ ਠਾਕੁਰ ਚੀਫ ਜਸਟਿਸ ਸ਼ਾਮਲ ਨੇ ਇਹ ਫੈਸਲਾ ਸੁਣਾਇਆ। ਤਿੰਨ ਜਸਟਿਸ ਨੇ ਉਹਨਾਂ ਨੇ ਇਸ ਜਜਮੈਂਟ ਦਾ ਇੱਕ ਵਰਡ ਹਿਜ਼, ਜਿਸ ਹਿਜ਼ ਨੂੰ 4 ਮੈਂਬਰਾਂ ਨੇ ਕਿਹਾ ਕਿ ਜਿਹਦਾ ਮਤਲਬ ਉਹਦਾ ਕੈਂਡੀਡੇਟ ਦਾ ਰਿਲੀਜਨ, ਵੋਟਰਾਂ ਦਾ ਰਿਲੀਜਨ, ਬਾਕੀਆਂ ਦਾ ਸਾਰੇ ਆ ਜਾਂਦੇ ਨੇ, ਤੇ ਉਹਨਾਂ ਨੇ ਜਿਹੜਾ ਉਸ ਨਾਲ ਸਹਿਮਤੀ ਪ੍ਰਗਟਾਈ ਹੈ। ਪਰ ਇਹ ਫੈਸਲਾ ਜਿਹੜਾ ਹੈ ਬੜਾ ਇਹਦੇ ਦੂਰਦਰਸ਼ੀ ਪ੍ਰਭਾਵ ਹੋਣਗੇ ਔਰ ਇਹ ਮੇਜਰ ਖਬਰ ਸਾਰੇ ਪਾਸੇ ਛਾਈ ਹੋਈ ਹੈ ਅਜੇ ਵੀ। ਔਰ ਇਹਨੇ ਲੈਂਡਮਾਰਕ ਜਜਮੈਂਟ that will change the way political parties do politics in India. The Supreme Court today said that no politician can seek vote in the name of caste, creed, religion. The judgment of the apex court came while hearing several petitions in Hindutva case. उन्होंने कहा जी कोई भी उम्मीदवार जात ਜਾਂ ਧਰਮ ਔਰ ਜਾਂ ਆਪਣੀ ਕ੍ਰੀਡ ਆਪਣੇ ਕੁਨਬੇ ਦੇ ਨਾਂ ਦੇ ਉੱਤੇ ਅੱਜ ਹੈ ਉਹ ਨਹੀਂ ਮੰਗ ਸਕੇਗਾ ਵੋਟਾਂ ਜੀ। Said relationship between man and God is individual choice
and the state is forbidden to interfere in such an activity. ਉਹਨਾਂ ਨੇ ਕਿਹਾ ਸੁਪਰੀਮ ਕੋਰਟ ਨੇ ਕਿ ਜੀ ਰੱਬ ਦੇ ਨਾਲ ਜਿਹੜਾ ਧਰਮ ਦਾ ਜਿਹੜਾ ਰੋਲ ਹੈ ਉਹ ਇੰਡੀਵਿਜੂਅਲ ਵਿਅਕਤੀ ਦਾ ਰੱਬ ਨਾਲ ਰਿਸ਼ਤਾ ਹੈ ਔਰ ਕੋਈ ਵੀ ਸਟੇਟ ਜਿਹੜੀ ਹੈ ਉਹਦੇ ਚ ਇੰਟਰਫੇਅਰ ਨਹੀਂ ਕਰ ਸਕਦੀ. ਸੁਪਰੀਮ ਕੋਰਟ ਆਲਸੋ ਐਡਿਡ that elections is a secular exercise and thereby its way and process should be followed. ਜਦਕਿ ਇਹ ਜਿਹੜੀਆਂ ਚੋਣਾਂ ਨੇ ਇਹ ਸੈਕੂਲਰ ਐਕਸਰਸਾਈਜ਼ ਹੈ, ਇਹ ਇਹਦੇ ਚ ਮਜ਼ਹਬ ਜਾਂ ਜ਼ਾਤ ਜਾਂ ਕੁਨਬਤ ਪ੍ਰਸਤੀ ਜਾਂ ਈਵਨ ਇਹਦੇ ਚ ਬੇਸ਼ੱਕ ਨੈਸ਼ਨਲਿਜ਼ਮ ਨਹੀਂ ਕਿਹਾ ਪਰ ਇੱਕ ਜਜਮੈਂਟ ਪਹਿਲਾਂ ਇਹ ਵੀ ਆ ਚੁੱਕਾ ਹੈ. ਸੋ ਉਹਨਾਂ ਨੇ ਰੈਫਰ ਟੂ ਦਾ ਟਰਮ ਹਿਜ਼ ਰਿਲੀਜਨ in section 123(3) of the Representative of People's Act which deals with corrupt practice. Chief Justice T.S. Thakur and 3 others in 4-3 verdict said it meant the religion and caste of all, including voters, candidates and their agents. ਜਿਹੜੇ 3 ਜੱਜ ਸੀ ਯੂ ਲਲਿਤ ਤੇ A.K. ਗੋਇਲ ਤੇ ਵੀ ਚੰਦਰਾਚੂ ਨੇ ਇਹਦੇ ਨਾਲ ਸਹਿਮਤੀ ਪ੍ਰਗਟਾਈ ਔਰ ਜਿਹੜੇ ਮੈਜੋਰਟੀ ਵਿਊ ਸੀ ਜਸਟਿਸ M.B. ਲੋਕਰ, S.A. ਬੋਬਡੇ ਐਂਡ ਐਲਨ ਹਾਊ ਔਰ ਉਹਨਾਂ ਦੇ ਵਿੱਚ ਚੀਫ ਜਸਟਿਸ ਦੀ ਰਾਏ ਵੀ ਸ਼ਾਮਲ ਜੀ ਕਿ 7 ਜੱਜ ਜਿਹੜਾ ਬੈਂਚ ਹੈ ਇਹਨੇ ਪਿਛਲੇ ਪੀਰੀਅਡ ਦੇ ਵਿੱਚ ਇਸ ਦੇ ਉੱਤੇ ਜਿਹੜੀ ਹੈ ਉਹ ਕਾਫੀ ਡਿਟੇਲ ਦੇ ਵਿੱਚ ਅੰਡਰ ਇੰਡੀਅਨ ਇਲੈਕਸ਼ਨ ਲਾਜ਼ ਦੀ ਇੰਟਰਪ੍ਰੀਟੇਸ਼ਨ ਕੀਤੀ ਔਰ ਉਹਨਾਂ ਨੇ ਜਿਹੜਾ ਜਸਟਿਸ J.S. ਵਰਮਾ ਦੇ ਫੈਸਲੇ ਨੂੰ ਜਿਹੜਾ ਕਿ ਉਹਨੇ ਸਿਰਫ ਹਿੰਦੂਤਵਾਦ ਨੂੰ ਹੀ ਇਹ ਕਿਹਾ ਸੀ ਕਿ ਵੇ ਆਫ ਲਾਈਫ ਨਹੀਂ ਹੈ, ਇਹਨੂੰ ਸਿੱਧੇ ਤੌਰ ਤੇ ਟੱਚ ਨਹੀਂ ਕੀਤਾ. ਉਹਨਾਂ ਨੇ ਕਿਹਾ ਜੀ ਕਿ ਵੀ ਇਹ ਜਿਹੜਾ ਹੈ ਹਿੰਦੂਤਵਾਦ ਹੈ, ਹਿੰਦੂਇਜ਼ਮ ਪਰ ਸੇ ਜਿਹੜਾ ਇਹ ਸਾਡੇ ਸਾਹਮਣੇ ਨਹੀਂ ਆਇਆ ਕੇਸ, ਇਸ ਲਈ ਅਸੀਂ ਇਹਦੇ ਤੇ ਨਹੀਂ ਕੋਈ ਵੀ ਕਹਿਣਾ. ਪਰ ਉਹਨਾਂ ਨੇ ਸਿੱਧੇ ਤੌਰ ਤੇ ਇਸ ਗੱਲ ਨੂੰ ਯਕੀਨੀ ਜਿਹੜਾ ਬਣਾਇਆ ਕੋਰਟ ਫੈਸਲੇ ਰਾਹੀਂ ਕਿ ਧਰਮ, ਜ਼ਾਤ, ਕਬੀਲਾ ਪ੍ਰਸਤੀ ਨੂੰ ਵੋਟਾਂ ਮੰਗਣ ਲਈ ਇਸਤੇਮਾਲ ਨਹੀਂ ਕੀਤਾ ਜਾ ਸਕਦਾ. ਸੋ ਇਸ ਫੈਸਲੇ ਤੋਂ ਬਾਅਦ ਹਰ ਇੱਕ ਨੇ ਆਪਣੀ ਆਪਣੀ ਰਾਏ ਜਿਹੜੀ ਕਿ ਪੋਜ਼ਿਟਿਵ ਹੈ ਦਿੱਤੀ ਹੈ. ਪਰ ਜਿਹੜਾ ਸਭ ਤੋਂ ਵੱਡਾ ਜੋਕ ਜਿਹੜਾ ਇਸ ਸਾਲ ਦੀ ਬਿਗਨਿੰਗ ਦਾ ਜੇ ਸਿੱਖਾਂ ਦੇ ਲਈ ਜੋ ਹਿਸਾਰ ਦੇ ਗੁਰਦੁਆਰੇ ਚ ਸਿੰਘ ਸਭਾ ਚ ਹਨੂਮਾਨ ਚਾਲੀਸਾ ਦੇ ਨਾਲ ਸ਼ੁਰੂਆਤ, ਇਹ ਸਾਡਾ ਸਭ ਤੋਂ ਵੱਡਾ ਇਸ ਅਜੇ ਸਾਲ ਸ਼ੁਰੂ ਹੋਇਆ. ਇਹ ਸਾਡੀ ਡੀ ਜਨਰੇਸ਼ਨ ਔਰ ਉਸ ਪਾਸੇ ਵੱਲ ਮੋਹਨ ਭਾਗਤ ਦੀ ਗੱਲ ਕਿ 2020 ਤੱਕ ਅਸੀਂ ਸਭ ਨੂੰ ਹਿੰਦੂ ਬਣਾ ਦੇਣਾ, ਇਹ ਉਸ ਪਾਸੇ ਵੱਲ ਇਸ਼ਾਰਾ ਕਰਦੇ. ਦੂਸਰੇ ਪਾਸੇ ਅਸੀਂ ਦੇਖਦੇ ਹਾਂ ਕਿ ਸੁਪਰੀਮ ਕੋਰਟ ਦਾ ਇਹ ਫੈਸਲਾ ਹੈ ਜੇ ਇੱਕ ਪੋਜ਼ਿਟਿਵ ਪ੍ਰੌਂਗ ਦੇ ਵਿੱਚ ਦੇਖਿਆ ਜਾ ਸਕਦਾ ਸੀ ਕਿ ਭਾਈ ਇਸ ਦੇ ਥੱਲੇ ਘੱਟੋ ਘੱਟ ਇਹ ਜਿਹੜੀਆਂ ਫਿਲਮ ਪਾਰਟੀਆਂ ਹਿੰਦੂਤਵ ਦੀ ਗੱਲ ਕਰਨ ਵਾਲੀ ਬੀਜੇਪੀ ਹੈ ਇਸ ਨੂੰ ਕੋਈ ਮਾੜੀ ਮੋਟੀ ਸ਼ਰਮ ਦੇਣਗੇ, ਕੋਈ ਕਾਨੂੰਨ ਦਾ ਲੋਕ. ਲੇਕਿਨ ਇਸ ਦਾ ਸਭ ਤੋਂ ਵੱਡਾ ਮਜ਼ਾਕ ਜਿਹੜਾ ਹੈ ਰਾਜਨਾਥ ਸਿੰਘ ਨੇ ਜਿਹੜਾ ਹੋਮ ਮਿਨਿਸਟਰ ਹੈ ਭਾਰਤ ਦਾ ਉਹਨੇ ਉਡਾਇਆ. ਉਹਨੇ ਕਿਹਾ ਉਹਦੀ ਔਰ ਇਹ ਖਬਰ ਹੈ ਅੱਜ ਦੀ ਮੁੱਖ ਖਬਰਾਂ ਦੇ ਵਿੱਚ BJP never did politics of religious polarization. ਰਾਜਨਾਥ ਸਿੰਘ ਕਹਿੰਦਾ ਜੀ ਅਸੀਂ ਕਦੇ ਮਜ਼ਹਬੀ ਧਰੁਵੀਕਰਨ ਦੀ, ਧਾਰਮਿਕ ਧਰੁਵੀਕਰਨ ਦੀ ਸਿਆਸਤ ਅਸੀਂ ਕਦੇ ਕੀਤੀ ਨਹੀਂ. The BJP never did or will it do politics of religious polarization. Home Minister Rajnath Singh Tuesday said, stressing that the secular parties need to be cautious in the wake of the Supreme Court order that candidates should not seek votes in the names of religion, caste or creed. ਉਹਨੇ ਕਿਹਾ ਜੀ ਇਹ ਸੈਕੂਲਰ ਪਾਰਟੀਆਂ ਹੁਣ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਧਿਆਨ ਰੱਖਣ ਕਿ ਜੀ ਉਹ ਧਰਮ ਔਰ ਜ਼ਾਤ ਔਰ ਦੂਸਰੇ ਨੂੰ ਜਿਹੜਾ ਉਹ ਇਸਤੇਮਾਲ ਨਾ ਕਰਨ. Asked if his party will raise the issue of Ram Temple in the upcoming, ਫਿਰ ਉਹਨੇ ਕਿਹਾ ਕਿ ਨਾ ਮੈਂ ਇਹਦੇ ਤੇ ਰਾਮ ਟੈਂਪਲ ਤਾਂ ਨਹੀਂ ਕਹਿਣਾ, ਪਰ ਰਾਜ ਵਾਲੇ ਕਿਹਾ ਕਿ so called secular party should be cautious, adding that the court was absolutely right and politics should not involve caste or religion. ਕਿਹਾ ਜੀ ਸੁਪਰੀਮ ਕੋਰਟ ਦਾ ਫੈਸਲਾ ਬਿਲਕੁਲ ਠੀਕ ਹੈ, ਇਹ ਬਿਲਕੁਲ ਜ਼ਾਤ ਔਰ ਮਜ਼ਹਬ ਨੂੰ ਨਹੀਂ ਲਿਆਣਾ ਚਾਹੀਦਾ. BJP neither did politics of polarization or will it do in future. I feel it was doing politics of polarization. It did not have got clear majority in parliament. ਕਿਹਾ ਜੀ ਜੇ ਅਸੀਂ ਧਰਮ ਦੇ ਨਾਂ ਤੇ ਸਿਆਸਤ ਕਰਦੇ ਹੁੰਦੇ ਤੇ ਫਿਰ ਸਾਨੂੰ ਕਦੇ ਵੀ ਜਿਹੜੀ ਹੈ ਉਹ ਮੈਜੋਰਿਟੀ ਨਹੀਂ ਸੀ ਮਿਲਣੀ. ਔਰ ਫਿਰ ਉਹਨੇ ਕਨਕਲੂਜਨ ਦੇ ਵਿੱਚ ਕਿਹਾ politics should not be on the lines of caste, cult or religion. Politics should be only in the name of humanity and justice. ਕਿਹਾ ਜੀ
ਇਨਸਾਨੀਅਤ ਦੀ ਹੋਣੀ ਚਾਹੀਦੀ ਹੈ, ਇਨਸਾਫ ਦੀ ਹੋਣੀ ਚਾਹੀਦੀ। ਔਰ ਇਹ ਪੜ੍ਹਦੇ ਆ, ਮੈਂ ਥੱਲੇ ਕਮੈਂਟ ਵੀ ਦੇਖ ਰਿਹਾ ਸੀ, ਲੋਕਾਂ ਨੇ ਵੀ ਜਿਹੜੇ ਘੱਟੋ ਘੱਟ ਇਮਾਨਦਾਰ ਨੇ ਇਸ ਸਪਿਰਿਟ ਨੂੰ ਕੈਚ ਕੀਤਾ। ਉਹਦੇ ਵਿੱਚ ਜਿਹੜੇ ਕਮੈਂਟਸ ਨੇ ਉਹਦੇ ਵਿੱਚ ਨੇ ਕਿਹਾ ਯੂ ਸੇ ਐਂਡ ਦਾ ਪੀਪਲ entertaining yourself clown, ਕਿ ਉਹ ਜੋਕਰ ਕਹਿ ਰਹੇ ਆ, ਤੈਨੂੰ ਲੱਗਦਾ ਹੈ ਕਿ ਲੋਕ ਯਕੀਨ ਕਰਦੇ ਨੇ ਵੀ ਤੂੰ ਆਪਣਾ ਮਨੋਰੰਜਨ ਆਪ ਕਰ ਰਹੇ ਹੈ। ਫਿਰ ਇੱਕ ਨੇ ਕਿਹਾ ਬੀਜੇਪੀ ਵਿਨਸ ਗਿਨੀਜ਼ ਰੈਕਰਡ ਆਫ ਲਾਈਨ, ਜੇ ਗਿਨੀਜ਼ ਬੁੱਕ ਦੇ ਵਿੱਚ ਇਹਦਾ ਨਾਂ ਲਿਖਵਾਉਣਾ ਹੈ ਝੂਠ ਬੋਲਣ ਤੇ ਫਿਰ ਬੀਜੇਪੀ ਦੀ ਝੱਟੀ ਹੈ। ਇੱਕ ਹੋਰ ਨੇ ਕਿਹਾ ਇਟਸ ਲਾਈਕ ਸੇਇੰਗ ਦੈਟ ਡੌਗ ਨੈਵਰ ਬਾਰਕਸ, ਕਿ ਰਾਜਨਾਥ ਸਿੰਘ ਦਾ ਇਹ ਕਹਿਣਾ ਇਵੇਂ ਆ ਕਿ ਕੁੱਤਾ ਕਦੇ ਭੌਂਕਦਾ ਹੀ ਨਹੀਂ। ਇਸ ਤਰ੍ਹਾਂ ਦੇ ਹੋਰ ਵੀ ਕਾਮੈਂਟ ਨੇ, ਪਰ ਮੇਰੇ ਸਾਹਮਣੇ ਫਿਰ ਇਹੀ ਸੀ ਗੁਰੂ ਨਾਨਕ ਸਾਹਿਬ ਦੀ ਬਾਣੀ ਦਾ ਉਹ ਜਿਹੜਾ ਫਰਮਾਨ ਉਹਨਾਂ ਨੇ ਏਮਨਾਬਾਦ, ਜਿਹਦਾ ਨਾਂ ਸੈਦਪੁਰ ਸੀ, ਬਾਬਰ ਦੇ ਹਮਲੇ ਵੇਲੇ ਫੌਜ ਦੇ ਜ਼ੁਲਮਾਂ ਦੇ ਰੂਬਰੂ, ਜਿਹਦੇ ਚ ਮੁਸਲਮਾਨ ਹਿੰਦੂ ਸਾਰੇ ਹੀ ਸਫਰ ਕਰ ਰਹੇ ਨੇ, ਤੇ ਗੁਰੂ ਸਾਹਿਬ ਨੇ ਯਾਦ ਕਰਵਾਇਆ ਸੀ ਕਿ ਕਾਜ਼ੀਆਂ ਬ੍ਰਾਹਮਣਾਂ ਕੀ ਗੱਲ ਥੱਕੀ, ਅਗਦ ਪੜੈ ਸ਼ੈਤਾਨ ਨਾਲ। ਅੱਜ ਬੱਚੀਆਂ ਮੁਸਲਮਾਨਾਂ ਦੀਆਂ ਹੋਣ, ਹਿੰਦੂਆਂ ਦੀਆਂ ਹੋਣ, ਉਹ ਬੇਪਤ ਹੋ ਰਹੀਆਂ ਨੇ। ਅੱਜ ਉਹਨਾਂ ਦੇ ਨਿਕਾਹ ਕਾਜ਼ੀ ਨਹੀਂ ਪੜਾ ਰਿਹਾ ਜਾਂ ਬ੍ਰਾਹਮਣ ਵਿਆਹ ਨਹੀਂ ਪੜਾ ਰਿਹਾ, ਉਹਨਾਂ ਨੂੰ ਸ਼ੈਤਾਨ ਜਿਹੜਾ ਹੈ ਉਹਨਾਂ ਨੂੰ ਬੇਇੱਜ਼ਤ ਕਰ ਰਿਹਾ ਹੈ, ਉਹਨਾਂ ਨੂੰ ਬਰਬਾਦ ਕਰ ਰਿਹਾ ਹੈ। ਔਰ ਉਹ ਮਾਨੋ ਜਿਹੜਾ ਉਹ ਧਰਮ ਦਾ ਇੰਟਰਪ੍ਰੇਟਰ ਬਣਿਆ ਹੋਇਆ ਹੈ। ਸੋ ਰਾਜਨਾਥ ਸਿੰਘ ਦਾ ਇਸ ਕਿਸਮ ਦੀ ਇੰਟਰਪ੍ਰੀਟੇਸ਼ਨ ਇਹ ਜ਼ਾਹਰ ਹੈ ਕਿ ਵੀ ਜਿਵੇਂ ਗਿਨੀਜ਼ ਬੁੱਕ ਆਫ ਰੈਕਰਡਸ ਦਾ ਨਾਂ ਸ਼ਾਮਲ ਹੋਣਾ ਹੀ ਚਾਹੀਦਾ ਹੈ। ਔਰ ਇਹ ਗੱਲ ਇਹ ਵੀ ਦੱਸਦੀ ਹੈ ਕਿ ਸਾਡਾ ਕਿਹਦੇ ਨਾਲ ਹੈ ਔਰ ਗੱਲ ਕਿਸ ਡਾਇਰੈਕਸ਼ਨ 'ਚ ਜਾ ਰਹੀ ਹੈ, ਜਿਹੜੇ ਕਿਸ ਸ਼ੰਗ ਢੰਗ ਦੇ ਨਾਲ, ਕਿਵੇਂ ਬੇਸ਼ਰਮੀ ਦੇ ਨਾਲ, ਬੇਹਯਾਈ ਦੇ ਨਾਲ ਝੂਠ ਬੋਲਦੇ। ਇਹ ਬੀਜੇਪੀ ਕੀ RSS ਜਿਸ ਦੀਆਂ 2 ਪਾਰਲੀਮੈਂਟ ਦੇ ਕਿਸੇ ਸਨ, ਉਹ ਅੱਜ ਜੇ ਐਬਸੋਲੂਟ ਮੈਜੋਰਿਟੀ ਤੱਕ ਪਹੁੰਚੇ ਨੇ, ਤੇ ਉਸ ਦਾ ਕਾਰਨ ਹੀ ਅਕਲੀਅਤਾਂ ਦੇ ਖਿਲਾਫ ਨਫ਼ਰਤ, ਹਿੰਦੂਤਵਾ ਦਾ ਝੰਡਾ ਚੁੱਕ ਕੇ ਜਿਵੇਂ ਇਹਨਾਂ ਨੇ ਬਾਬਰੀ ਮਸਜਿਦ ਢਾਈ, ਜਿਵੇਂ ਅਡਵਾਨੀ ਨੇ ਰੱਥ ਯਾਤਰਾ ਇੱਕ ਸਿਰੇ ਤੋਂ ਦੂਸਰੇ ਸਿਰੇ ਤੱਕ ਕਰਕੇ ਭਾਰਤ ਭਰ ਦੇ ਵਿੱਚ ਹਜ਼ਾਰਾਂ ਮੁਸਲਮਾਨਾਂ ਨੂੰ ਦੰਗਿਆਂ ਦੇ ਨਾਂ ਥੱਲੇ ਜਿਹੜਾ ਬਾਰਬੈਰਿਟੀ ਦਾ ਨਿਸ਼ਾਨਾ ਬਣਾਇਆ। ਜਿਵੇਂ ਨਰਿੰਦਰ ਮੋਦੀ, ਅਮਿਤ ਸ਼ਾਹ, ਇਹਨਾਂ ਨੇ 2002 ਦੇ ਵਿੱਚ ਹਜ਼ਾਰਾਂ ਮੁਸਲਮਾਨ ਜਿਹੜੇ ਨੇ ਗੁਜਰਾਤ ਦੇ ਵਿੱਚ ਜਿਹੜੇ ਨੇ ਕੋਹ ਕੇ ਮਾਰੇ। ਇਹ ਮੁੱਖ ਮੰਤਰੀ ਸੀ ਮੋਦੀ ਉਦੋਂ। ਔਰ ਕਿਵੇਂ 50,000 ਤੋਂ ਜ਼ਿਆਦਾ ਸਿੱਖ ਕਿਸਾਨ ਗੁਜਰਾਤ ਚੋਂ ਬੇਘਰੇ ਕਰ ਦਿੱਤੇ ਗਏ। ਔਰ ਅੱਜ ਕਿਵੇਂ ਪੰਜਾਬ ਦੇ ਵਿੱਚ ਪਿਛਲੇ ਸਾਲ ਸਵਾ ਸਾਲ ਦੇ ਸੈਂਕੜੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ, ਔਰ ਕਿਸ ਹੱਦ ਤੱਕ ਇਹਨਾਂ ਦੀ ਧਰਮ ਦੇ ਅੰਦਰ ਇੰਟਰਫੀਅਰੈਂਸ ਹੈ। ਇਹਨਾਂ ਦਾ ਤਾਂ ਸਾਰਾ ਕੁਛ ਹੀ ਹਿੰਦੂਤਵਾ ਦੇ ਨਾਂ ਥੱਲੇ ਜੋ ਹੈ ਇਹਨਾਂ ਦੀ ਰਾਜਨੀਤੀ ਹੈ। ਸੋ ਮੈਂ ਸਮਝਦਾ ਕਿ ਸੁਪਰੀਮ ਕੋਰਟ ਦਾ ਫੈਸਲਾ ਤਾਂ ਵੈਲਕਮ ਕਿਹਾ ਜਾਣਾ ਚਾਹੀਦਾ ਸੀ ਸੈਕੂਲਰ ਤਾਕਤਾਂ ਵੱਲੋਂ, ਪਰ ਜਿਵੇਂ ਇਹਦਾ ਮਜ਼ਾਕ ਰਾਜਨਾਥ ਸਿੰਘ ਨੇ ਉਡਾਇਆ, ਇਹਨੇ ਦੱਸ ਦਿੱਤਾ ਕਿ ਇਸ ਫੈਸਲੇ ਦੀ ਕਿਉਂ ਜਿਹੀ ਇੰਪਲੀਮੈਂਟੇਸ਼ਨ ਹੋਏਗੀ। ਸੋ ਇਸ ਤੋਂ ਵੱਡਾ ਕੋਈ ਵੀ ਲਾਈ, ਕੁਫਰ ਔਰ ਬੇਈਮਾਨੀ ਦੀ ਜਿਹੜੀ ਹੱਦ ਟੱਪਣ ਵਾਲੀ ਗੱਲ ਹੈ, ਉਹ ਇਸ ਸਾਲ ਦੀ ਸ਼ੁਰੂਆਤ ਦੀ ਹੋਰ ਕੋਈ ਨਹੀਂ ਹੈ। ਇਹ ਬੀਜੇਪੀ ਦਾ ਅਸਲੀ ਚਿਹਰਾ ਹੈ, ਜਿਸ ਦੇ ਪਿੱਛੇ ਇਸ ਕਿਸਮ ਇਸ ਆਸਕ ਦੇ ਪਿੱਛੇ ਜਿਹੜਾ ਕੀ ਲੁਕਿਆ। ਜੀ ਡਾਕਟਰ ਸਾਹਿਬ, ਬਿਲਕੁਲ ਰਹਿੰਦੇ ਇਸ਼ੂ ਆਪਾਂ ਤੁਹਾਡੇ ਕੋਲ ਬ੍ਰੇਕ ਤੋਂ ਬਾਅਦ ਪੁੱਛਾਂਗੇ। ਇੱਥੇ ਲੈਣੇ ਆ ਬ੍ਰੇਕ। ਵਿਊਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਆ ਆਫਟਰ ਦਿਸ ਸ਼ਾਰਟ ਬ੍ਰੇਕ।